ਹੋਰ ਜੀ ਭਲਵਾਨ ਜੀ, ਭਲਵਾਨ ਜੀ ਤੁਸੀਂ ਇੰਨੀ ਦੇਰ ਦੇ ਭਲਵਾਨ ਜੇ, ਬੜੀ ਦੇਰ ਤੋਂ ਭਲਵਾਨੀ ਕਰਨ ਡਿਆ ਜੇ। ਭਲਵਾਨੀ ਤੇ ਹਾਂ, ਤੇ ਆਪਣੇ ਭਲਵਾਨੀ ਦੇ ਦੌਰ ਦਾ ਕੋਈ ਐਸਾ ਵਾਕਿਆ ਸੁਣਾਓ। ਇਹ ਸਾਰੇ ਬੱਚੇ ਬੈਠੇ ਨੇ, ਤੁਹਾਡੇ ਸ਼ਾਗਿਰਦ ਨੇ, ਕੋਈ ਐਸਾ ਵਾਕਿਆ ਦਿਓ ਕਿ ਬੱਚੇ ਵੀ ਮੁਤਾਸਰ ਹੋਣ। ਭਲਵਾਨੀ 'ਚ ਤੁਸੀਂ ਕਿਸ ਕਿਸ ਤਰ੍ਹਾਂ ਦੇ, ਯਾਨੀ ਕਿ ਭਲਵਾਨੀ ਦੇ ਵਿੱਚ ਭਲਵਾਨਾਂ ਨਾਲ ਖੇਡ ਕੀਤੇ ਨੇ, ਯਾਨੀ ਕਿ ਭਲਵਾਨੀ ਕਰਦੇ ਰਹਿ ਜੇ, ਕੀ ਐਸੇ ਵਾਕਿਆ ਪੇਸ਼ ਆਏ ਨੇ? ਕੋਈ ਤੁਹਾਡਾ ਮਸ਼ਹੂਰ ਵਾਕਿਆ ਜਿਹੜਾ ਤੁਹਾਨੂੰ ਹਾਲੇ ਤੱਕ ਯਾਦ ਹੋਵੇ, ਭੁੱਲ ਨਾ ਸਕੇ ਉਹ? ਖੇਲ ਤੇ ਕੋਈ ਨਹੀਂ ਕੀਤਾ ਬੱਚਾ ਕਰਦੇ, ਖੈਰ ਇੱਥੇ ਰਹਿਣੀਆਂ ਨੇ, ਘੁੱਟਿਆਂ ਵੀ ਇੱਥੇ ਹੀ ਰਹਿਣੀਆਂ ਨੇ, ਕਿਤੇ ਨਹੀਂ ਜਾਂਦੀਆਂ। ਖੇਲ ਤੇ ਕੋਈ ਨਹੀਂ ਐਸਾ ਕੀਤਾ, ਪਰ ਇੱਕ ਵਾਕਿਆ ਹੋਇਆ ਸੀ ਲక్ష్ਮੀ ਚੌਂਕ ਦੇ ਵਿੱਚ। ਅੱਛਾ। ਚਿੱਟਾ ਮੈਂ ਬੋਸਕੀ ਦਾ ਸੂਟ ਪਾਇਆ ਸੀ, ਮੇਰੀ ਨਾ ਟਾਂਗੇ ਤੇ ਮੈਂ ਬੈਠਾ ਹਾਂ। ਅੱਛਾ। ਤੇ ਮੈਂ ਟੁਰਿਆ ਥੋੜਾ ਜਿਹਾ ਉੱਥੋਂ, ਨਾਲ ਹੀ ਅੱਗੇ ਦੋ ਮੁੰਡੇ ਆ ਗਏ ਨੇ, ਤੇ ਉਹਨਾਂ ਨੇ ਆਪਣੀ ਉਹੀ ਜੀ ਜਵਾਨੀ ਉਹਨਾਂ ਨੇ ਭਲਵਾਨੀ ਵਿਖਾਈ ਹੈ ਮੈਨੂੰ, ਤੇ ਮੈਂ ਉਹਨਾਂ ਨੂੰ ਕਿਹਾ ਬੱਚਿਓ ਜਾਣਦੇ ਹੋ ਯਾਰ, ਐਸਾ ਕੋਈ ਰੌਲਾ ਨਹੀਂ ਹੈਗਾ। ਅੱਛਾ। ਆਪਣੀ ਕਿਹੜੀ ਕੋਈ ਦੁਸ਼ਮਣੀ ਹੈ ਜਾਂ ਆਪਾਂ ਕੋਈ ਲੜਨਾ ਝਗੜਨਾ ਹੈ। ਸਹੀ ਸਹੀ। ਉਹ ਕਰਦਿਆਂ ਕਰਾਉਂਦਿਆਂ ਲੈਂਦੇ ਦਿੰਦੇ ਤੇ ਭਲਵਾਨ ਦੇ ਹੱਥੀ ਪੈ ਗਏ ਨੇ। ਅੱਛਾ। ਬੜੀ ਜ਼ਿਆਦਾ ਭਲਵਾਨ ਦੇ ਜਦੋਂ ਹੱਥੀ ਪੈ ਨੇ, ਅੱਛਾ, ਭਲਵਾਨ ਫਿਰ ਥੱਲੇ ਉਤਰਿਆ। ਅੱਛਾ। ਭਲਵਾਨ ਉਹਨਾਂ ਨੂੰ ਲੱਗਿਆ ਇੱਕ ਇੱਧਰ ਦੇ ਨੂੰ ਸੁੱਟੀਏ, ਇੱਕ ਇੱਧਰ ਦੇ ਨੂੰ ਸੁੱਟੀਏ। ਭਲਵਾਨ ਨੇ ਫਿਰ ਜਦੋਂ ਡੱਬ ਚੋਂ ਅੱਛਾ ਕੱਢਿਆ, ਉਧਾਰ ਕੱਢਿਆ ਜਦੋਂ, ਅੱਛਾ, ਤੇ ਉੱਥੇ ਹਾਸੇ ਪੈ ਗਏ। ਅੱਛਾ। ਬੋਸਕੀ ਦੀ ਸਲਵਾਰ ਸੀ, ਉਹਦਾ ਨਾਲਾ ਵੱਢਿਆ ਗਿਆ। ਅੱਛਾ। ਜਦੋਂ ਨਾਲਾ ਵੱਢਿਆ ਗਿਆ, ਭਲਵਾਨ ਸਲਵਾਰ ਚੁੱਕਣ ਤੇ ਸੀ, ਉਹ ਸਾਲੇ ਕੁੱਟਣ ਤੇ ਸਨ। ਅੱਛਾ। ਯਾਰ ਉੱਥੇ ਭਲਵਾਨੀ ਨਹੀਂ ਚੱਲੀ ਸੀ। ਉਹ ਜਿਵੇਂ ਜਿਵੇਂ ਕਰ ਕਰਾ ਕੇ ਭਾਈ ਆਪਣੇ ਆਪ ਨੂੰ ਸੰਭਾਲਿਆ। ਅੱਛਾ। ਕੋਲੋਂ ਲੰਘ ਰਿਹਾ ਸੀ ਕੁਲਫੀਆਂ ਵਾਲਾ। ਅੱਛਾ। ਉਹਨੇ ਉਹ ਕੁਲਫੀ ਨਹੀਂ ਲਾਈ ਹੁੰਦੀ ਵੱਡੀ ਸਾਰੀ, ਜੀ ਜੀ, ਉੱਤੇ ਲੱਕੜ ਦੀ ਬਣਾ, ਉਹਨੂੰ ਖੋਇਆ ਨਹੀਂ ਲੱਗਾ ਹੁੰਦਾ, ਉਹਦੇ ਵਿੱਚ ਤੀਲਾ ਵੀ ਨਹੀਂ ਹੁੰਦਾ, ਬਾਂਸ ਹੀ ਹੁੰਦਾ। ਭਲਵਾਨ ਨੇ ਉਹ ਪੁੱਟੀਏ। ਅੱਛਾ। ਇੱਕ ਇੱਕ ਸੁੱਟੀ ਉਹਨਾਂ ਦੇ। ਅੱਛਾ। ਪਰ ਉਹ ਮੁੰਡੇ ਸਨ ਭਲਵਾਨ, ਫਿਰ ਉਦੋਂ ਵੀ ਜੀ ਜਵਾਨੀ ਜਦੋਂ ਖਾਦਾਂ ਖੁੱਦਾਂ ਪੂਰਾ ਜੋ ਵੀ ਨਜ਼ਾਰਾ ਸੀ, ਉਹ ਫਿਰ ਸੁੱਟੀਆਂ ਦੋ ਤਿੰਨ, ਤੇ ਭਾਈ ਉਹਨਾਂ ਨੇ ਫਿਰ ਮੈਨੂੰ ਕੈਚਅਪ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ। ਤੇ ਮੈਂ ਫਿਰ ਭੱਜਿਆ ਉੱਥੋਂ। ਅੱਛਾ। ਤੇ ਲక్ష్ਮੀ ਚੌਂਕ ਦੇ ਵਿੱਚ ਕਾਕਾ ਗੁਰਦੇ ਕਪੂਰੇ ਵਾਲਾ, ਅੱਛਾ, ਉਹਦੇ ਕੋਲੋਂ ਉਧਾਰ ਚੁੱਕ ਲਿਆ ਭਲਵਾਨ ਨੂੰ, ਜਿਹਦੇ ਨਾਲ ਟਕ 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 ਨਹੀਂ ਕਰਦੇ ਜੀ ਜੀ, ਉਹ ਚੁੱਕਿਆ। ਅੱਛਾ। ਉਹ ਮਾਰਿਆ ਇੱਕ ਨੂੰ ਚਲਾਵਾ, ਅੱਛਾ, ਉਹ ਬਚ ਗਿਆ। ਅੱਛਾ। ਇੱਕ ਮੈਨੂੰ ਪਿੱਛੋਂ ਦੀ ਆ ਕੇ ਉਹਨੇ ਫਿਰ ਫੜ ਲਿਆ। ਅੱਛਾ। ਜਦੋਂ ਉਹਨੇ ਫੜਿਆ ਤੇ ਮੈਂ ਹੈਰਾਨ ਤੇ ਪਰੇਸ਼ਾਨ ਕਿ ਯਾਰ ਇਹ ਕੀ ਮਾਮਲਾਤ ਹੋ ਗਿਆ ਨੇ, ਬੰਦੇ ਕਾਬੂ ਨਹੀਂ ਆ ਰਿਹਾ। ਅੱਛਾ। ਉੱਥੋਂ ਟੁਰੇ ਅੱਲਾ ਦੇ ਬੰਦਿਆ, ਭੱਜੇ ਆ, ਯਾਨੀ ਕਿ ਭਲਵਾਨ ਫਿਰ ਭੱਜਿਆ। ਅੱਛਾ। ਭੱਜਣਾ ਹੀ ਬਹਾਦਰੀ ਹੈ। ਹਾਂ, ਭੱਜਣਾ ਹੀ ਬਹਾਦਰੀ ਸੀ ਉੱਥੇ। ਤੁਹਾਡਾ ਭੱਜਣਾ ਹੀ ਬੰਦਾ ਸੀ। ਹਾਂ, ਭਲਵਾਨ ਬੰਦਾ ਸੀ, ਭੱਜਣਾ ਹੀ ਉੱਥੇ ਹੁਣ ਅਗਲਾ ਭਾਈ ਜਾਨ ਭਲਵਾਨੀ ਦੇ ਵਿੱਚ ਇਹ ਹੁੰਦਾ ਕਿ ਜੇ ਤੁਸੀਂ ਅਗਲੇ ਨੂੰ ਢਾ ਲਿਆ ਨਹੀਂ ਤੇ ਫਿਰ ਆਪ ਢਹਿ ਜਾਓ। ਹਾਂਜੀ, ਬਿਲਕੁਲ ਸਹੀ। ਪਰ ਅਸੀਂ ਢੱਠੇ ਨਹੀਂ, ਅਸੀਂ ਟੁਰੇ ਆ। ਹਾਂਜੀ, ਤੁਸੀਂ ਭੱਜੇ ਜੇ। ਜਦੋਂ ਟੁਰੇ ਆ ਭਾਂਜੀ ਉੱਥੋਂ, ਤੇ ਘੋੜੀ ਤੇ ਫਿਰ ਬੈਠੇ ਟਾਂਗੇ ਤੇ, ਟਾਂਗੇ ਨੂੰ ਯਾਨੀ ਕਿ ਤੋਰਿਆ ਥੋੜਾ ਜਿਹਾ। ਭਲਵਾਨੀ ਸ਼ੁਰੂ, ਉਹ ਬੱਚੇ ਤੈਨੂੰ ਨਹੀਂ ਪਤਾ, ਭਲਵਾਨੀ ਅੱਗੇ ਜਾ ਕੇ ਸ਼ੁਰੂ ਹੋਣੀ ਹੈ। ਅੱਛਾ ਅੱਛਾ। ਲక్ష్ਮੀ ਚੌਂਕ ਤੋਂ ਹਾਰ ਰੋਡ ਪਹੁੰਚੇ। ਅੱਛਾ ਅੱਛਾ। ਸੜਕਾਂ ਬਣ ਰਹੀਆਂ ਸੀ। ਅੱਛਾ। ਪਾਣੀ ਖਲੋਤਾ ਸੀ, ਕੱਚੀਆਂ ਰੋਡ, ਸਾਰਾ ਪਾਣੀ ਖਲੋਤਾ ਸੀ। ਭਲਵਾਨ ਉੱਤੇ ਖਲੋ ਗਿਆ। ਭਲਵਾਨ ਨੇ ਫਿਰ ਉੱਥੋਂ ਰੋੜੇ ਇੱਟਾਂ ਫੜੇ ਨੇ। ਅੱਛਾ। ਮਾਰੇ ਨੇ ਕਿੱਥੇ ਕਾਬੂ ਆਣ। ਅੱਛਾ। ਤੇ ਭਲਵਾਨ ਨੇ ਉਹ ਪਾਣੀ ਜਿਹੜਾ ਪਿਆ ਹੁੰਦਾ ਜਮਾ ਹੋਇਆ ਹੁੰਦਾ। ਹਾਂਜੀ, ਗਟਰਾਂ ਦਾ ਨਹੀਂ ਜਨਾਬ, ਉਹ ਜਿਹੜਾ ਸੜਕ ਦਾ ਪਾਣੀ। ਅੱਛਾ ਅੱਛਾ, ਜਿਹੜਾ ਸੜਕ ਦਾ ਪਾਣੀ। ਗਟਰ ਚ ਭਲਵਾਨ ਗਟਰ ਚ ਥੋੜੀ ਹੱਥ ਮਾਰਨ ਲੱਗਾ। ਅੱਛਾ ਅੱਛਾ। ਉਹ ਭਲਵਾਨ ਨੇ ਉਹਨਾਂ ਦਾ ਪਾਣੀ ਸੁੱਟਿਆ, ਪਰ ਕਿੱਥੇ ਉਹ ਪਾਣੀ ਸੁੱਟਾਂ ਹੋਰ ਫਰੈਸ਼ ਹੋਣ। ਅੱਛਾ। ਭਲਵਾਨ ਨਿਕਲਿਆ ਉੱਥੋਂ, ਫਿਰ ਲక్ష్ਮੀ ਚੌਂਕ ਚਲਾ ਗਿਆ। ਉੱਥੇ ਬੰਦਿਆਂ ਨੂੰ ਫੋਨ ਮਾਰੇ ਨੇ, ਕਿਹਾ ਆਏ ਨੇ ਫਿਰ ਭਾਜੀ ਗਵਾਰ ਮੰਡੀੋਂ ਸਾਡੇ ਜਿਹੜੇ ਸੱਜਣ ਬੇਲੀ ਜੀ ਜੀ ਆਏ ਨੇ। ਉਹਨਾਂ ਨੇ ਆ ਕੇ ਵੀ ਫਿਰ ਜਿਹੜਾ ਉਹਨਾਂ ਨਾਲ 3-5 ਕੀਤੀ। ਅੱਛਾ। ਬੜੀ ਮੁਸ਼ਕਲ ਯਾਨੀ ਕਿ ਫਿਰ ਨਾਲਾ ਮੰਗਵਾਇਆ, ਨਾਲਾ ਨੂਲਾ ਪਾਇਆ। ਤੇ ਇਸ ਤਰ੍ਹਾਂ ਦਾ ਇੱਕ ਵਾਕਿਆ ਜਿਹੜਾ ਨਾ ਸਾਨੂੰ, ਯਾਨੀ ਕਿ ਨਹੀਂ ਭੁੱਲਿਆ ਤੁਹਾਨੂੰ ਵਾਕਿਆ? ਨਾ ਨਹੀਂ ਭੁੱਲਿਆ, ਉਹ ਅਜ਼ੀਮ ਵਾਕਿਆ ਸੀ। ਨਹੀਂ ਭਲਵਾਨੀ ਕਿੱਥੋਂ ਸ਼ੁਰੂ ਹੋਈ? ਇੱਥੋਂ ਸ਼ੁਰੂ ਹੋਈ ਹੈ ਲక్ష్ਮੀ ਚੌਂਕ। ਅੱਛਾ ਭਲਵਾਨ ਜੀ, ਉਹ ਤੁਹਾਡਾ ਇੱਕ ਹੋਰ ਇੱਕ ਕਿੱਸਾ ਸੀ ਸੁਣਿਆ ਮੈਂ, ਉਹ ਜਿਹੜਾ ਗਟਰ ਵਾਲਾ ਸੀਨ ਪਿਆ ਸੀ, ਉਹ ਕੀ ਚੱਕਰ ਸੀ? ਜਿਹੜਾ ਸੁਣਿਆ ਮੈਂ ਕੋ ਭਲਵਾਨ ਨੇ ਗਰਾਗੂ ਨੂੰ ਸੁੱਟੀ ਸੀ ਉਹਨਾਂ ਦੀ, ਨਹੀਂ ਉਹ ਇਸ ਤਰ੍ਹਾਂ ਨਹੀਂ ਸੀ ਹੈਗਾ। ਅੱਛਾ ਅੱਛਾ। ਜਦੋਂ ਮਾਮਲਾ ਤਾਂ ਵੱਧ ਗਿਆ ਨਾ, ਫਿਰ ਚਿੱਕੜ ਖੋਬਾ ਗਰੱਬ ਗਰੂਬ ਇਹ ਸਾਰਾ ਕੁਝ ਵਿੱਚ ਹੀ ਆ ਜਾਂਦਾ। ਜੀ ਜੀ। ਉਹ ਮੇਰੇ ਹੱਥੀ ਪੈਰ ਨੇ, ਮੈਂ ਬਚਣ ਲਈ ਥੋੜਾ ਜਿਹਾ ਪਿੱਛੇ ਹੋਇਆ, ਮੇਰਾ ਪੈਰ ਸਲਿੱਪ ਹੋ ਗਿਆ। ਪੈਰ ਸਲਿੱਪ ਹੋਇਆ ਤੇ ਮੈਂ ਵਿੱਚ ਜਾ ਪਿਆ। ਅੱਛਾ। ਉਹ ਫਿਰ ਉੱਥੇ
ਜਦੋਂ ਮੈਂ ਵਿੱਚ ਡਿੱਗਾ ਨਾ ਤੇ ਮੈਂ ਫਿਰ ਉਸੇ ਚੀਜ਼ ਨੂੰ ਆਪਣਾ ਹਥਿਆਰ ਬਣਾ ਲਿਆ। ਜੀ ਹੁਣ ਅੱਛਾ ਹਥਿਆਰ ਬਣਾ ਲਿਆ ਜੀ ਕਿਉਂਕਿ ਪਾਣੀ ਸੁੱਟਿਆ ਉਹ ਨਹੀਂ ਕਾਬੂ ਆਇਆ, ਫਿਰ ਜਦੋਂ ਉਹ ਹਥਿਆਰ ਮੈਂ ਬਣਾ ਲਿਆ ਨਾ ਜੀ ਮੈਂ ਕਿਹਾ ਯਾਰ ਹੁਣ ਇਹ ਜਿਹੜਾ ਹਥਿਆਰ ਹੈ ਨਾ ਹਾਂਜੀ ਆਪਣੇ ਬਚਾਓ ਵਾਸਤੇ ਮਾਮਲਾਤ ਜਿਹੜੇ ਨੇ ਇਹਨੂੰ ਕੈਚ ਪਾਉਣ ਲਈ, ਫਿਰ ਮੈਂ ਉਹ ਜਿਹੜਾ ਹੱਥਾਂ ਨਾਲ ਭਰ ਉਹਨਾਂ ਤੇ ਫਿਰ ਉਹ ਸੁੱਟਿਆ ਨਾ ਜਦੋਂ ਬੰਦਾ ਮਾਲ ਹਾਂ ਤੇ ਫਿਰ ਉਹਨਾਂ ਦੀ ਦੌੜਾਂ ਲੱਗੀਆਂ, ਫਿਰ ਉਹ ਨੱਸੇ ਨੇ ਅੱਗੇ ਲੱਗ ਕੇ। ਅੱਛਾ ਭਲਵਾਨ ਨੇ ਫਿਰ ਡਾਇਰੈਕਟ ਫੜ ਲਿਆ। ਭਲਵਾਨ ਨੇ ਕਿਹਾ ਅੱਜ ਨਹੀਂ ਤੁਸੀਂ ਜਾਂਦੇ ਸੋਹਣੇ। ਕੀ ਬਾਤ ਹੈ ਭਲਵਾਨ ਜੀ, ਕੀ ਬਾਤ। ਭਲਵਾਨ ਨੇ ਫਿਰ ਉਹ ਭਰੇ ਅੱਜ ਗੋਲੇ ਬਣਾ ਫਿਰ ਪਿੱਛੋਂ ਮਾਰੇ ਨੇ। ਅੱਛਾ ਉਹ ਫਿਰ ਨੱਸੇ ਨੇ ਅੱਗੇ ਲੱਗ ਕੇ। ਅੱਛਾ ਇੱਕ ਕਹਿੰਦੇ ਤਰ੍ਹਾਂ ਸੀ ਬੱਚਾ, ਅੱਛਾ ਉਹਨੂੰ ਤਾਂ ਫਿਰ ਵੱਜਾ ਹੀ ਮੱਥੇ ਤੇ। ਅੱਛਾ ਭਲਵਾਨ ਜੀ ਤੁਸੀਂ ਕਿੱਥੇ ਛੋਟੇ ਛੋਟੇ ਬੱਚਿਆਂ ਨਾਲ ਟੁੱਟ ਚੜਾਈ? ਉਹ ਨਹੀਂ ਇਹਦੇ ਤਰ੍ਹਾਂ ਵੀ ਵਿੱਚ ਪਲਟਨ ਸੀ ਨਾ ਪੂਰੀ। ਕੋਈ ਇੱਕ ਦੋ ਗਰੁੱਪ ਭਲਵਾਨ ਬੰਦਾ ਉਹ ਖੁਦ ਆਇਆ, ਤੂੰ ਇੱਕ ਦੋ ਬੰਦਿਆਂ ਤੋਂ ਭਲਵਾਨ ਨੂੰ ਕਹਿਣ ਡਿਆ ਚਿੱਕੜ ਚ ਡਿੱਗ ਪਿਆ। ਭਾਈ 23 ਮੁੰਡੇ ਸਨ। ਅੱਛਾ ਕਦੋਂ ਭਲਵਾਨੀ ਸ਼ੁਰੂ ਹੋਈ? ਉਹ ਦਿਆਲ ਸਿੰਘ ਕਾਲਜ ਦੇ ਪੜਨ ਵਾਲੇ ਬੱਚੇ ਸੀ ਵਿੱਚ ਐਡੇ ਆ ਜਿੰਨੇ ਤੇਰੇ ਮਗਰ ਬੈਠੇ ਨੇ ਬਾਲ ਐਡੇ ਤੇ ਕੁਝ ਜਵਾਨ, ਜਿਵੇਂ ਉਹ ਮੁੰਡਾ ਸਾਹਮਣੇ ਖਲੋਤਾ ਹੈ ਇਸ ਤਰ੍ਹਾਂ ਜਵਾਨ ਬਾਡੀ ਬਿਲਡਰ। ਉਹਨਾਂ ਨੇ ਫਿਰ ਭਲਵਾਨ ਕੋ ਹਥਿਆਰ ਜਿਹੜਾ ਫਿਰ ਆਇਆ, ਫਿਰ ਉਹ ਅੱਗੇ ਲੱਗ ਕੇ ਭੱਜੇ ਨੇ। ਅੱਛਾ ਭਲਵਾਨ ਨੇ ਫਿਰ ਉਹਨਾਂ ਦੇ ਫੜੀ ਇਹ ਪੂਰਾ ਗੋਲਾ ਬਣਾਇਆ, ਮਾਰੇ ਨੇ, ਫਿਰ ਉਹ ਨੱਸੇ ਨੇ। ਅੱਛਾ ਹਾਂ ਕੀ ਬਾਤ ਹੈ। ਤੇ ਫਿਰ ਡੀ ਐਂਡ ਜਿਹੜਾ ਲਾਹੌਰ ਪਾਕਿਸਤਾਨ ਜੀਪੀਓ ਚੌਂਕ ਚ ਹੋਇਆ ਫਿਰ। ਅੱਛਾ ਹਾਂਜੀ ਉਹ ਕਿਵੇਂ? ਉੱਥੇ ਫਿਰ ਪੁਲਿਸ ਦਾ ਮਾਮਲਾ ਆ ਗਿਆ ਨਾ, ਕੋਈ ਵਕੀਲ ਕੋਲ ਉੱਥੇ ਸਿਕਿਉਰਿਟੀ ਵਾਸਤੇ ਪੁਲਿਸ ਹੁੰਦੀ ਹੈ। ਉਹਦੇ ਵਿੱਚ ਤੁਸੀਂ ਨਸਲਾਂ ਵਿੱਚ ਨਾ ਉੱਥੇ ਫਿਰ ਨਹੀਂ ਸਿਆਣਾ ਭਾਣਾ। ਅੱਛਾ ਉਹ ਹਥਿਆਰ ਮੈਂ ਵੀ ਗੱਲ ਤੈਨੂੰ ਸਮਝਾਈ ਹੈ ਕਿ ਲక్ష్ਮੀ ਚੌਂਕ ਤੋਂ ਵਾਕਿਆ ਕਈ ਨਹੀਂ ਜਾਂਦਾ। ਹਾਂ ਜੀ ਉੱਥੇ ਫਿਰ ਜਦੋਂ ਚੌਂਕ 'ਚ ਪਹੁੰਚੇ ਆ ਪੁਲਿਸ ਸਾਰਾ ਕੁਝ ਵਿੱਚ ਵੜ ਗਏ ਨੇ। ਉਹਨਾਂ ਨੇ ਪੁੱਛਿਆ ਦੱਸਿਆ ਮਾਮਲਾ, ਫਿਰ ਸਾਰੇ ਅਸੀਂ ਦੱਸੇ ਨੇ। ਉਹਨਾਂ ਨੇ ਸਾਨੂੰ ਹੀ ਫੜ ਲਿਆ। ਉਹਨਾਂ ਨੇ ਕਿਹਾ ਤੂੰ ਬੱਚਿਆਂ ਦੇ ਗੰਦ ਸੁੱਟ ਰਹੇ ਆ, ਕੱਪੜੇ ਉਹਨਾਂ ਦੇ ਖਰਾਬ ਕਰ ਦਿੱਤੇ ਨੇ, ਸਕੂਲ ਗੰਦ ਲੈ ਗਏ ਨੇ, ਕਾਲਜ ਉਹਨਾਂ ਆਪਣਾ ਤੁਸੀਂ ਉਹਨਾਂ ਦੇ। ਮੈਂ ਕਿਹਾ ਯਾਰ ਭਲਵਾਨ ਦੇ ਹੱਥੀਂ ਪੈ ਗਏ ਹੈਗੇ ਨੇ ਕਿ ਮਾਮਲਾ ਫਿਰ ਭਲਵਾਨ ਨੇ ਦੱਸਦੀ ਕਿ ਰਿਜ਼ਲਟ ਕਰਨਾ ਹੀ ਸੀ ਨਾ। ਕੱਲਾ ਭਲਵਾਨ ਕਿੱਥੇ 22-23 ਮੁੰਡੇ ਫਾਈਟਿੰਗ ਦੇ ਵਿੱਚ ਫਿਰ ਅੱਗੇ ਵਧਣਾ, ਭੱਜਣਾ, ਨੱਸਣਾ। ਉਹ ਡਿੱਗ ਪਿਆ ਜਦੋਂ ਫਿਰ ਉਹ ਹਥਿਆਰ ਕਾਬੂ ਆਇਆ। ਫਿਰ ਮੈਂ ਨਹੀਂ ਛੱਡਿਆ, ਮੈਂ ਤਾਂ ਫਿਰ ਛਾਪਰ ਭਰੇ ਨੇ ਨਾਲ ਸੋਣਿਆ ਤੇ ਉਹਨਾਂ ਦੇ ਮਗਰ ਚੜਿਆ। ਅੱਛਾ ਅੱਗੋਂ ਫਿਰ ਗ੍ਰਿਫਤਾਰੀ ਪੈ ਗਈ। ਜੱਜ ਸਾਹਿਬ ਕੋਲ ਫਿਰ ਮਾਮਲਾ ਗਿਆ। ਉਹਨਾਂ ਨੇ ਕਿਹਾ ਮਾਮਲਾ ਜਿਹੜਾ ਨਾ ਹਥਿਆਰ ਖਤਰਨਾਕ ਹੈ ਤੇ ਉਸ ਹਥਿਆਰ 'ਚ ਸਾਨੂੰ ਫਿਰ 300 ਰੁਪਏ ਜੁਰਮਾਨਾ ਹੋਇਆ ਉਸ ਵਕਤ। ਜ਼ਹਿਰੀਲਾ ਕਟਰ ਸੀ। ਅਕਸਰ ਜਰਾਸੀਮ ਪਾਏ ਜਾਂਦੇ ਨੇ, ਲਾਲ ਬੇਗ, ਚਿੱਟੇ ਬੇਗ, ਨੀਲੇ ਬੇਗ, ਸਾਰੇ ਫਿਰ ਵਿੱਚ ਬੱਚੇ ਨੇ ਉਹਨਾਂ ਨੂੰ। ਅੱਛਾ ਉਹਨਾਂ ਨੂੰ ਕਈਆਂ ਨੂੰ ਧਰੱਪੜ ਪੈ ਨੇ, ਕਈਆਂ ਨੂੰ ਕਣਕ ਚੂੜੇ ਚੰਬੜ ਗਏ। ਸਹੀ ਉਹ ਹਥਿਆਰ ਖਤਰਨਾਕ, ਉਹਦੇ 'ਚ ਜਾਨਵਰ ਹੈ। ਬਾਕੀ ਲਾਜਵਾਬ ਹੋ ਤੁਹਾਡੀ ਹੈ ਜਿਹੜੀ ਨਾ ਦਾਸਤਾਨ ਬੜੀ ਲਾਜਵਾਬ ਹੈ। ਲਾਜਵਾਬ ਤੇ ਫਿਰ ਹੋਈ ਹੈ ਜਦੋਂ ਅਸੀਂ ਨਹਾਤੇ ਆ ਅੱਛਾ ਕੱਪੜਿਆਂ ਸਮੇਤ ਹੀ, ਫਿਰ ਉੱਥੇ ਨਹਾਤੇ ਆ। ਅੱਛਾ ਜੀ ਇਹ ਜਿਹੜੀ ਪੁਰਾਣੀ ਨਾਰਗਲੀ ਨਹੀਂ, ਜੀ ਜੀ ਨਵੀਂ ਨਾਰਕਲੀ ਕ੍ਰਾਸ ਕਰੋ ਤੇ ਉਹਦੇ ਨਾਲ ਅੱਗੇ ਆ ਜਾਓ ਤੇ ਫਿਰ ਪੁਰਾਣੀ ਨਾਰਕਲੀ ਆ ਜਾਂਦੀ ਜਿਹੜੀ ਅੱਜ ਕੱਲ ਹਾਂ ਫਰੂਟ ਸਟਰੀਟ ਬਣੀ ਹੈ। ਅੱਜ ਜਿੱਥੇ ਕਬੂਤਰ ਕਬਾਤਰ ਬੈਠੇ ਹੁੰਦੇ ਨੇ। ਨਹੀਂ ਬਿਲਕੁਲ ਬੋਦੀ ਭਲਵਾਨ ਦਾ ਜਿੱਥੇ ਡੇਰਾ ਹੈ ਨਾ, ਉਹਦੇ ਤੋਂ ਥੋੜਾ ਜਿਹਾ ਅੱਗੇ ਆ ਜਾਓ ਨਾ ਅੱਛਾ। ਤੇ ਫਰੂਟ ਸਟਰੀਟ ਉਹਦੇ ਵਿੱਚ ਸਾਰਾ ਨਿਜ਼ਾਮ ਜ਼ਿੰਦਗੀ ਦਾ ਚੱਲ ਰਿਹਾ। ਠੀਕ ਹੈ ਉੱਥੇ ਫਿਰ ਇੱਕ ਟੂਟੀ ਲੱਗੀ ਹੁੰਦੀ ਸੀ ਚੌਂਕ 'ਚ, ਉੱਥੇ ਫਿਰ ਅਸੀਂ ਨਹਾਤੇ ਆ ਬੈਗ। ਅੱਛਾ ਘੋੜੀ ਦੇ ਵੀ ਫਿਰ ਪੈਰ ਸ਼ੈਰ ਧੋਤੇ ਨੇ ਅੱਛਾ ਕਿਉਂਕਿ ਉਹ ਵੀ ਲਿਬੜ ਗਏ ਨਾ, ਫਿਰ ਰੱਬ ਚੋਂ ਨੰਦੀ ਨਹੀਂ ਤੇ ਫਿਰ ਸਹੀ ਮਾਮਲਾ ਫਿਰ ਇਸ ਤਰ੍ਹਾਂ ਖਰਾਬ ਹੋ ਜਾਂਦੇ ਨੇ। ਸਹੀ ਫਿਰ ਉਹਨੂੰ ਵੀ ਨਵਾਇਆ ਧਵਾਇਆ, ਪੈਰ ਪੂਰ ਧੋਤੇ ਨੇ ਤੇ ਫਿਰ ਅਸੀਂ ਇਹ ਫਿਰ ਇੱਥੇ ਤੁਹਾਡੀ ਭਲਵਾਨੀ ਖਤਮ ਹੋ ਗਈ ਜਾਂ ਅੱਗੇ ਫਿਰ ਜਾਰੀ ਰਹੀ ਹੈ ਬਸ? ਅੱਗੋਂ ਉੱਥੋਂ ਤੇ ਫਿਰ ਭਲਵਾਨ ਦਾ ਨਾਂ ਪਿਆ। ਅੱਛਾ ਭਲਵਾਨ ਹੋਈ ਉੱਥੋਂ ਹੈ। ਅੱਛਾ ਇਹ ਕੁਸ਼ਤੀਆਂ ਕਸ਼ਤੀਆਂ ਅਸੀਂ ਨਹੀਂ ਲੜੇ, ਕੁਸ਼ਤੀਆਂ ਲੜੇ ਨੇ ਹਜ਼ਾਰਾ ਪਹਿਲਵਾਨ, ਮੰਨਾ ਪਹਿਲਵਾਨ, ਇਹ ਲੜੇ ਨੇ ਅਸੀਂ ਥੋੜਾ ਲੜੇ। ਉੱਥੋਂ ਫਿਰ ਭਲਵਾਨੀ ਸ਼ੁਰੂ ਹੋਈ ਹੈ। ਅੱਛਾ ਉੱਥੋਂ ਭਲਵਾਨੀ ਫਿਰ ਸ਼ੁਰੂ ਹੋ ਗਈ। ਉੱਥੋਂ ਫਿਰ ਜਦੋਂ ਭਲਵਾਨੀ ਸ਼ੁਰੂ ਹੋਈ ਹੈ ਤੇ ਫਿਰ ਲੋਕਾਂ ਨੂੰ ਜਦੋਂ ਜਿਵੇਂ ਖਬਰ ਫੈਲੀ ਹੈ, ਲੋਕਾਂ ਅੱਗ ਤਰ੍ਹਾਂ ਫਿਰ ਖਬਰ ਫੈਲੀ ਹੈ ਅੱਛਾ ਕਿ ਭਲਵਾਨ ਕੱਲੇ ਨੇ 22-23 ਮੁੰਡਿਆਂ ਨੂੰ ਅੱਗੇ ਲਾ ਕੇ ਦੌੜਾਇਆ ਹੈ। ਅੱਛਾ ਕੱਲ ਫਿਰ ਸਰੇਆਮ ਹੋ ਗਈ ਕਿ ਕਿਸ ਤਰ੍ਹਾਂ ਦੌੜਾਇਆ ਤੇ ਕੀ ਦੌੜਾਇਆ। ਅੱਛਾ ਅਸੀਂ ਫਿਰ ਜਿੱਧਰੋਂ ਲੰਘਣਾ ਉਹਨੂੰ ਸਾਡੇ ਨਾਲ ਜਦੋਂ ਕਿਸੇ ਨੇ ਵੇਖਿਆ ਉਹਨੂੰ ਕਿਹਾ ਕੀ ਤੱਕਣਾ ਤੂੰ। ਅੱਛਾ ਉਹਨੇ ਕਿਹਾ ਭਲਵਾਨ ਤੂੰ ਜਾ ਸਕਣਾ, ਤੂੰ ਡਟ। ਅੱਛਾ। ਤੇ ਗੁਲਜ਼ਾਰ ਬੜੇ ਸਖਤ ਨੇ, ਸਹੀ ਲੋਕੀ ਨਾਂ ਨਹੀਂ ਸੀ ਲੈਂਦੇ ਅੱਛਾ। ਪਰ ਉਹਨਾਂ ਨੂੰ ਪਤਾ ਸੀ ਕਿ ਭਲਵਾਨ ਕੋ ਹਥਿਆਰ ਚਿੱਕੜ ਹੈ। ਸਹੀ ਹਾਂ ਭਲਵਾਨ ਹਥਿਆਰ ਚਿੱਕੜ, ਜਿੱਥੇ ਚਿੱਕੜ ਵੇਚਦਾ ਸੀ ਤੇ ਲੜਾਈ ਆਪ ਗੱਲ ਪਾ ਲੈਂਦੇ। ਤੁਸੀਂ ਕਿਸੇ ਹੋਟਲ 'ਚ ਵੜਦੇ ਤਾਂ ਉੱਥੇ ਤਾਂ ਤੁਹਾਡੀ ਬੜੀ ਇੱਜ਼ਤ ਹੁੰਦੀ ਹੋਵੇ ਜੀ। ਇੱਜ਼ਤ ਕੀ ਹੋਣੀ ਹੈ, ਅਗਲੇ ਕਹਿੰਦੇ ਸੀ ਭਲਵਾਨ ਜੀ ਬਰਤਨ ਫਿਰ ਤੁਸੀਂ ਖਾਧਾ ਇਹਦੇ ਚ ਨਾਲ ਹੀ ਲੈ ਜਾਓ ਕਿਉਂਕਿ ਤੁਹਾਡੇ ਹੱਥ ਪੈਰ ਲੱਗੇ ਨੇ ਇਹਦੇ ਚ, ਫਿਰ ਉਹ ਸਿਸਟਮ ਚਲਾਉਣਾ ਪੈਂਦਾ ਸੀ ਨਿਜ਼ਾਮ ਜ਼ਿੰਦਗੀ ਦਾ। ਅੱਛਾ। ਬਹੁਤ ਮੁਸ਼ਕਲ ਭਲਵਾਨ ਕਿਸੇ ਕੱਟੀ ਹੋਈ। ਨਹੀਂ ਫਿਰ ਭਲਵਾਨੀ ਫਿਰ ਅਸੀਂ ਬਾਹਰ ਕੀਤੀ ਨਹੀਂ ਹੈ। ਅੱਛਾ ਜੀ ਭਲਵਾਨੀ ਫਿਰ ਮਹੱਲਿਆਂ ਚ ਘਰਾਂ ਬਾਰਾਂ ਚ ਬੈ ਬੁਆ ਕੇ ਕੀਤੀ ਹੈ। ਫਿਰ ਭਲਵਾਨੀ ਫਿਰ ਸਾਡੀ ਗੁਜ਼ਾਰਾ ਚੱਲਿਆ। ਅੱਛਾ ਜੀ ਹਾਂ। ਖਤਮ ਹੋ ਗਈ ਭਲਵਾਨੀ। ਫਿਰ ਭਲਵਾਨੀ ਵਾਸਤੇ ਖਤਮ ਹੋ ਗਿਆ ਫਿਰ ਭਲਵਾਨੀ ਦਾ। ਧਿਆਨ ਨਾਲ ਜੇਬ ਦਾ